ਮੇਨ ਖਬਰਾਂ ਵੱਲ ਆਈਏ। ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਸ਼ਟਡਾਊਨ ਹੋਣ ਜਾ ਰਹੀ ਆ ਅੱਜ ਰਾਤ ਨੂੰ। ਕੁਛ ਘੰਟੇ ਰਹਿ ਗਏ ਆ। ਤੇ ਐਲੋਨ ਮਸਕ ਦਾ ਇਹਦੇ ਵਿੱਚ ਵੱਡਾ ਹੱਥ ਹੈਗਾ। ਡੈਪਟ ਸੀਲਿੰਗ ਨੂੰ ਲੈ ਕੇ ਉਹ ਜਿਹੜੇ ਪੈਸੇ ਨਹੀਂ ਦੇਣੇ ਚਾਹੁੰਦੇ ਹੈਗੇ। ਟਰੰਪ ਉਹਨਾਂ ਨੇ ਵੀ ਇਹ ਕਿਹਾ ਹੈਗਾ। ਯੂਐਸ ਕਾਂਗਰਸ ਨੂੰ ਐਗਰੀ ਕਰਨਾ ਪਊਗਾ ਕੁਛ ਨਾ ਕੁਛ ਸਪੈਂਡਿੰਗ ਪਲਾਨ ਦੇ ਉੱਤੇ, ਜੇ ਗਵਰਨਮੈਂਟ ਨੂੰ ਕੰਟੀਨਿਊ ਰੱਖਣਾ ਹੈਗਾ। ਵੀਰਵਾਰ ਨੂੰ ਡੋਨਲਡ ਟਰੰਪ ਹੋਣਾ ਨੇ ਜੀਓਪੀ ਬੈਕਡ ਪ੍ਰਪੋਜ਼ਲ ਜਿਹੜਾ ਆ ਉਹ ਗਵਰਨਮੈਂਟ ਨੂੰ ਦਿੱਤਾ ਸੀ, ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਕੱਟ ਆ ਉਹ ਦੱਸੀ ਗਈ ਸੀ, ਤੇ ਇਹ ਵੀ ਕਿਹਾ ਗਿਆ ਸੀ ਵੀ ਜਿਹੜਾ ਹੋਰ ਡੈਪਟ ਆ ਜਾਂ ਕਰਜ਼ਾ ਆ ਉਹ ਨਹੀਂ ਚੱਕਣਾ ਹੈਗਾ। ਸੋ ਇੱਕ 3 ਬਿੱਲਾਂ ਨੂੰ ਲੈ ਕੇ ਵੀ ਜਿਹੜਾ ਆ ਇਸ ਦੇ ਨਾਲ ਅਟੈਚ ਕੀਤਾ ਜਾ ਰਿਹਾ। ਰਿਪਬਲਿਕਨ ਲੀਡਰਸ਼ਿਪ ਜੋ ਆ ਉਹ ਇਹ ਚਾਹੁੰਦੀ ਆ ਵੀ ਸੈਪਰੇਟ ਵੋਟ ਹੋਵੇ 3 ਮਹੀਨੇ ਲਈ ਗਵਰਨਮੈਂਟ ਫੰਡਿੰਗ ਦੀ, ਜਿਹੜਾ $100 ਬਿਲੀਅਨ ਡਿਜ਼ਾਸਟਰ ਪੈਕੇਜ ਆ, ਜਿਹਦੇ ਵਿੱਚੋਂ $10 ਬਿਲੀਅਨ ਫਾਰਮ ਏਡ ਬਿੱਲ ਹੈਗਾ ਆ। ਤੇ ਯੂਓਪੀ ਇਹ ਵੀ ਕਹਿ ਰਹੀ ਆ, ਜਿਹੜੀ ਰਿਪਬਲਿਕਨ ਪਾਰਟੀ ਦੇ ਜੋ ਕਾਂਗਰਸਮੈਨ ਹੈਗੇ ਆ ਜਾਂ ਕਾਂਗਰਸ ਵੂਮਨ ਆ, ਉਹ ਕਹਿ ਰਹੇ ਆ ਵੀ ਡੈਪਟ ਲਿਮਿਟ ਦੇ ਉੱਤੇ ਸੈਪਰੇਟ ਵੋਟਿੰਗ ਹੋਣੀ ਚਾਹੀਦੀ ਹੈ ਵੀ ਕਰਜ਼ਾ ਹੋਰ ਚੱਕਣ ਦੇ ਲਈ। ਸੋ ਵੋਟ ਹੋ ਸਕਦਾ ਅੱਜ ਰਾਤ ਨੂੰ, ਜਿਹੜੀ ਆ ਸ਼ਾਮ ਨੂੰ ਜਾਂ ਕੱਲ ਸਵੇਰੇ ਪਵੇ। ਪਰ ਸਿਚੁਏਸ਼ਨ ਜਿਹੜੀ ਆ ਕਾਫੀ ਟੈਂਸ ਬਣੀ ਹੋਈ ਆ, ਹਾਈਲੀ ਫਲੂਇਡ ਆ। ਕਹਿੰਦੇ ਹਾਊਸ ਸਪੀਕਰ ਮਾਈਕ ਜੌਨਸਨ ਇਸ ਵੇਲੇ ਕਾਫੀ ਤੱਤੀ ਸੀਟ ਦੇ ਉੱਤੇ ਹੈਗੇ। ਜੀ, ਇੱਕ ਟਾਈਮ ਦੇ ਤੇ ਇਹਨਾਂ ਨੂੰ ਇਹ ਵੀ ਖਤਰਾ ਰਹਿੰਦਾ ਨਾ ਵੀ ਜੇ ਇਹ ਡੈਮੋਕ੍ਰੇਟਾਂ ਦੇ ਨਾਲ ਸਮਰਥਨ ਲੈ ਲੈਂਦੇ ਆ ਜਾਂ ਕੁਛ ਕਰਦੇ ਆ ਤੇ ਇਹਨਾਂ ਦੀ ਆਪਣੀ ਜਿਹੜੀ ਕੁਰਸੀ ਆ ਉਹ ਪੈ ਜਾਂਦੀ ਆ। ਡੈਮੋਕ੍ਰੇਟਾਂ ਨੇ ਤਾਂ ਟਰੰਪ ਨੂੰ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਅਸਲੀ ਪ੍ਰੈਜ਼ੀਡੈਂਟ ਤਾਂ ਮਸਕ ਆ, ਉਹਦੇ ਕਹੇ ਜਿਹੜਾ ਕੀਤਾ, ਜਿਹੜਾ ਸਪੈਂਡਿੰਗ ਬਿੱਲ ਦੇ ਉਲਟ ਸਭ ਤੋਂ ਪਹਿਲਾਂ ਜਿਹੜਾ ਈਲਨ ਮਸਕ ਆ ਉਹ ਆਇਆ ਸੀ। ਉਸ ਤੋਂ ਬਾਅਦ ਦੇ ਵਿੱਚ ਟਰੰਪ ਹੋਣਾ ਨੇ ਉਸਦੇ ਸਾਥ ਦੇ ਕੇ ਆਪਣੇ ਜੀਓਪੀ ਵਾਲਿਆਂ ਨੂੰ ਕਿਹਾ ਵੀ ਭਾਈ ਇਸ ਦਾ ਸਮਰਥਨ ਨਾ ਕੀਤਾ ਜਾਵੇ। ਕਿਸੇ ਟਾਈਮ ਦੇ ਉੱਤੇ ਇਹ ਜਿਹੜਾ ਬਿੱਲ ਆ 1100 ਪੇਜਾਂ ਦਾ ਸੀਗਾ, ਫਿਰ ਮਸਕ ਹੋਣਾ ਨੇ ਇਸ ਬਿੱਲ ਨੂੰ 116 ਪੇਜਾਂ ਦਾ ਜਿਹੜਾ ਉਹ ਬਣਾ ਕੇ ਪੇਸ਼ ਕੀਤਾ। ਪਹਿਲਾ ਬਿੱਲ ਰਿਪਬਲਿਕਨਸ ਦਾ ਸਮਰਥਨ ਨਾ ਮਿਲਣ ਕਰਕੇ ਫੇਲ ਹੋ ਗਿਆ, ਜਿਹੜਾ ਕਿ ਪਹਿਲੋਂ ਬਾਈਪਾਰਟੀਜ਼ਨ ਡੀਲ ਦੋਨਾਂ ਪਾਰਟੀਆਂ 'ਚ ਹੋ ਗਈ ਸੀ, ਪਰ ਮਸਕ ਤੇ ਟਰੰਪ ਦੇ ਕਹਿਣ ਦੇ ਉੱਤੇ ਜੀਓਪੀ ਵਾਲਿਆਂ ਨੇ ਉਸ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਸੀ। ਫਿਰ ਉਸ ਤੋਂ ਬਾਅਦ 'ਚ ਇਹਨਾਂ ਨੇ ਜਿਹੜਾ ਬਿੱਲ ਪ੍ਰਪੋਜ਼ ਕੀਤਾ ਉਸ ਦੇ ਵਿੱਚ 30 ਤੋਂ ਵੱਧ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਟਰੰਪ ਹੋਣਾ ਦਾ ਸਾਥ ਨਾ ਦਿੱਤਾ ਤੇ ਉਹ ਵਾਲਾ ਬਿੱਲ ਫੇਲ ਹੋ ਗਿਆ। ਸੋ ਹੁਣ ਇਹ ਦੇਖਣਾ ਹੋਊਗਾ ਕੀ ਇਸ ਦੇ ਵਿੱਚ ਬਣਦਾ ਆ। ਟਰੰਪ ਹੋਣਾ ਨੇ ਕੱਲ NBC ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਸੀਗਾ ਵੀ ਡੈਟ ਸੀਲਿੰਗ ਚੱਕ ਹੀ ਦੇਣੀ ਚਾਹੀਦੀ ਆ, ਉਸ ਦੀ ਜਿਹੜੀ ਉਹ ਜ਼ਰੂਰਤ ਹੀ ਨਹੀਂ ਹੈਗੀ। ਕਹਿੰਦੇ ਵੀ ਇਹ ਫਿਰ ਹਰ ਵਾਰੀ ਇਦਾਂ ਦਾ ਜਿਹੜਾ ਇਹ ਰੌਲਾ ਰੱਪਾ ਪੈਂਦਾ ਰਹਿੰਦਾ, ਜੇ ਡੈਟ ਸੀਲਿੰਗ ਨਹੀਂ ਹੋਊਗੀ ਤਾਂ ਆਪਣੀ ਮਰਜ਼ੀ ਜਿਹੜੀ ਇੱਕ ਹਿਸਾਬ ਦੇ ਨਾਲ ਕੀਤੀ ਜਾ ਸਕਦੀ ਆ। ਇਹ ਜ਼ਿਕਰਯੋਗ ਗੱਲ ਆ ਵੀ ਅਮਰੀਕਾ ਦੇ ਕਾਰਜਕਾਲਾਂ ਦੇ ਵਿੱਚ, ਰਾਸ਼ਟਰਪਤੀਆਂ ਦੇ ਕਾਰਜਕਾਲਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਡੈਟ ਆ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਵਧਿਆ, ਪਰ ਉਸ ਟਾਈਮ ਦੇ ਉੱਤੇ ਇਹਨਾਂ ਦੇ ਵੱਲੋਂ ਕਦੀ ਵੀ ਜਾਂ ਇਹਨਾਂ ਦੇ ਸਮਰਥਕਾਂ ਵੱਲੋਂ ਕਦੀ ਵੀ ਡੈਟ ਨੂੰ ਲੈ ਕੇ ਗੱਲ ਨਹੀਂ ਕੀਤੀ ਗਈ। ਜਦੋਂ ਹੀ ਦੂਜੀ ਪਾਰਟੀ ਆਉਂਦੀ ਆ ਉਹ ਹਮੇਸ਼ਾ ਆਪੋਜੀਸ਼ਨ ਜਿਹੜੀ ਪਾਰਟੀ ਉਹ ਹਮੇਸ਼ਾ ਸੱਤਾਧਾਰੀਆਂ ਨੂੰ ਇਸ ਚੀਜ਼ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਆ। ਸੋ $36 ਟ੍ਰਿਲੀਅਨ ਦਾ ਡੈਟ ਅਮਰੀਕਾ ਦੇ ਉੱਤੇ ਹੈਗਾ ਆ, ਦੇਣਾ ਕਿਹਨਾਂ ਨੂੰ ਆ ਇਹ ਅਜੇ ਤੱਕ ਕਿਸੇ ਨੂੰ ਜਿਹੜਾ ਉਹ ਪਤਾ ਨਹੀਂ ਜਿਹੜਾ ਉਹ ਲੱਗਦਾ। ਹੁਣ ਇਹ ਦੇਖੋ ਇਸ ਦੇ ਵਿੱਚ ਕੀ ਬਣਦਾ ਆ। ਜਿਹੜੇ ਹਾਊਸ ਦੇ ਸਪੀਕਰ ਮਾਈਕ ਜੌਨਸਨ ਆ ਉਹ ਕਹਿ ਰਹੇ ਆ ਵੀ ਹੁਣ ਅਸੀਂ ਪਲਾਨ ਸੀ ਵੱਲ ਨੂੰ ਜਿਹੜਾ ਉਹ ਵਧਣ ਜਾ ਰਹੇ ਹੈਗੇ ਆ। ਸੋ ਬਿੱਲ ਜਿਹੜੇ ਬੇਸਿਕਲੀ ਤੋੜ ਕੇ ਉਹਨਾਂ ਨੂੰ ਪੇਸ਼ ਕੀਤਾ ਜਾਊਗਾ, ਇੱਕ ਇੱਕ ਬਿੱਲ ਕਰਕੇ ਜਿਹੜਾ ਉਹ ਹੋਊਗਾ। ਸੋ ਤੀਜਾ ਅਟੈਂਪਟ ਇਸ ਟਾਈਮ ਇਸ ਗਵਰਨਮੈਂਟ ਨੂੰ ਚੱਲਦੀ ਰੱਖਣ ਦੇ ਲਈ ਹੋਊਗਾ। ਛੁੱਟੀਆਂ ਦੇ ਦਰਮਿਆਨ ਜਦੋਂ ਕਿਸੇ ਪਾਰਟੀ ਦੇ ਕਰਕੇ ਜਾਂ ਕਿਸੇ ਸਰਕਾਰ ਦੇ ਕਰਕੇ ਕਿਸੇ ਦੇ ਨੌਕਰੀਆਂ ਜਾਣਗੀਆਂ ਜਾਂ ਫਰਲੋ ਹੋਣਗੀਆਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਬਹੁਤਾ ਜਿਹੜਾ ਉਸਦਾ ਅਸਰ ਪੈਂਦਾ ਹੈ। ਪਰ ਹੁਣ ਇਹ ਆ ਵੀ ਨਵੀਂ ਸੱਤਾ ਜਿਹੜੀ ਉਹ ਆ ਰਹੀ ਆ, ਸੱਤਾਧਾਰੀ ਪਾਰਟੀ ਨਵੀਂ ਜਿਹੜੀ ਇੱਥੇ ਆਵੇਗੀ, ਉਹ ਕਿਸ ਤਰੀਕੇ ਨਾਲ ਇਸ ਨੂੰ ਹੈਂਡਲ ਕਰਦੀ ਆ ਉਹ ਵੇਖਣ ਵਾਲੀ ਗੱਲ ਆ। ਇਹ ਵੀ ਦੇਖਿਆ ਗਿਆ ਸੀਗਾ ਵੀ ਕੱਲ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਦੋਨੋਂ ਹੀ ਵਾਪਸ ਵਾਈਟ ਹਾਊਸ ਦੇ ਵਿੱਚ ਛੁੱਟੀਆਂ ਕੱਟਦੇ ਵਾਪਸ ਜਿਹੜੇ ਅਚਨਚੇਤੇ ਆਏ ਆ। ਕੋਈ ਐਮਰਜੈਂਸੀ ਆ ਜਾਂ ਕੀ ਆ ਉਸ ਦੇ ਬਾਰੇ ਅਜੇ ਉਹਨਾਂ ਨੇ ਅਮਰੀਕੀਆਂ ਨੂੰ ਕੋਈ ਇਤਲਾਹ ਤਾਂ ਜਿਹੜੀ ਉਹ ਨਹੀਂ ਦਿੱਤੀ, ਪਰ ਲੋਕਾਂ ਦੇ ਮਨਾਂ ਦੇ ਵਿੱਚ ਵੱਖ-ਵੱਖ ਤੌਖਲੇ ਜਿਹੜੇ ਉਹ ਚੱਲ ਰਹੇ ਨੇ, ਸਵਾਲ ਜਿਹੜੇ ਉਹ ਚੱਲ ਰਹੇ ਆ ਵੀ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਛੁੱਟੀਆਂ ਕੱਟਦੇ ਵਾਪਸ ਵਾਈਟ ਹਾਊਸ ਦੇ ਵਿੱਚ ਕੀ ਕਰਨ ਪਹੁੰਚੇ ਹੋਏ ਆ।